ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 2 ਦਿਨਾਂ ਵਿੱਚ ਉਪਰਥਲੀ ਦਰਬਾਰ ਸਾਹਿਬ ਕੰਪਲੈਕਸ ਦੇ ਬਿਲਕੁਲ ਕਰੀਬ ਵਿਰਾਸਤੀ ਮਾਰਗ ਸੜਕ ਤੇ 2 ਬੰਬ ਧਮਾਕੇ ਹੋਏ ਹਨ, ਜਿਨ੍ਹਾਂ ਵਿੱਚ ਕੁਝ ਯਾਤਰੂ ਵੀ ਜ਼ਖਮੀ ਹੋਏ ਨੇ। ਸੋ ਪਹਿਲਾਂ ਇਸ ਖਬਰ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਹੁਣ ਇਸ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਸੈਂਕੜਿਆਂ ਘਟਨਾਵਾਂ ਤੋਂ ਬਾਅਦ ਹੁਣ ਰਾਤ ਦਰਬਾਰ ਸਾਹਿਬ ਨੂੰ ਵੀ ਨਿਸ਼ਾਨਾ ਤਾਂ ਨਹੀਂ ਬਣਾ ਰਹੀ। ਸੋ ਇਸ ਤੇ ਗੰਭੀਰ ਚਰਚਾ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਆਲੇ ਖਲੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ ਹਾਂ ਜਿਹੜੇ ਫੇਸਬੁੱਕ ਰਾਹੀਂ ਜੁੜੇ ਨੇ ਜੀ। ਵੀਰ ਬੌਬ ਸਿੰਘ, TV84 ਦੀ ਸਮੂਹ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮਿੰਦਰ ਸਿੰਘ ਵੀ ਸਾਰਿਆਂ ਨੂੰ ਫਤਿਹ ਬੁਲਾਉਂਦੇ ਨੇ, ਅਰਜਨ ਸਿੰਘ ਵੀ ਬੁਲਾਉਂਦੇ ਨੇ। ਬੌਬ ਸਿੰਘ ਹੋਰਾਂ ਨੇ ਫਿਰ ਲਿਖਿਆ, ਡਾਕਟਰ ਸਾਹਿਬ ਸਿੱਖਾਂ ਨੂੰ ਆਪਣੀ ਇੱਕ ਏਜੰਸੀ ਵੀ ਬਣਾਉਣੀ ਚਾਹੀਦੀ ਹੈ। ਅੱਜ ਜਿਵੇਂ ਨਿਊਯਾਰਕ ਵਰਗੇ ਸ਼ਹਿਰ ਵਿੱਚ ਯਹੂਦੀਆਂ ਦੀ ਆਪਣੀ ਪੁਲਿਸ ਹੈ, ਐਂਬੂਲੈਂਸ ਸਰਵਿਸ ਹੈ, ਜਿਸ ਨੂੰ ਸਟੇਟ ਨੇ ਵੀ ਪ੍ਰਵਾਨਗੀ ਦਿੱਤੀ ਹੈ। ਹਿੰਦੂ ਸ਼ੈਤਾਨ ਦੀਆਂ ਏਜੰਸੀਆਂ ਕਾਫੀ ਹੱਦ ਤੱਕ ਗਿਰੇ ਹੋਏ ਕੰਮ ਕਰਨ ਵਿੱਚ ਕੋਈ ਗੁਰੇਜ਼ ਨਹੀਂ ਕਰਨਗੀਆਂ। ਸਾਨੂੰ ਐਕਟਿਵਿਸਟ ਅਤੇ ਜੁਝਾਰੂ ਸਿੰਘਾਂ ਦੀ ਸੁਰੱਖਿਆ ਲਈ ਬਹੁਤ ਸੁਚੱਜੇ ਕਦਮ ਚੁੱਕਣੇ ਚਾਹੀਦੇ ਨੇ। ਬੌਬ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਅਹਿਮ ਗੱਲ ਕੀਤੀ ਹੈ। ਬਹੁਤ ਕੁਛ ਅਸੀਂ ਸ਼ਾਇਦ ਡਿਸਕਸ ਨਾ ਕਰ ਸਕੀਏ ਇਸ ਪਲੇਟਫਾਰਮ ਤੋਂ, ਪਰ ਜੋ ਤੁਸੀਂ ਕਿਹਾ ਇਹ 100% ਸੱਚ ਹੈ। ਇਸ ਦੇ ਲਈ ਪੇਸ਼ਕਦਮੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਦਲਜੀਤ ਸਿੰਘ, ਦਵਿੰਦਰ ਸੰਧੂ, ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਵੀਰ ਵਰਿੰਦਰ ਸਿੰਘ ਲਿਖਦੇ ਨੇ, ਧੰਨ ਹੈ ਇਹਨਾਂ ਸੰਘਰਸ਼ੀ ਯੋਧਿਆਂ ਦਾ ਜਗ ਤੇ ਆਉਣਾ ਤੇ ਪੂਰਾ ਜੀਵਨ ਸੰਘਰਸ਼ ਦੇ ਲੇਖੇ ਲਾਉਣਾ। ਯੋਧੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਨੂੰ ਪ੍ਰਣਾਮ। ਇਸ ਦੇ ਨਾਲ ਹੀ ਡਾਕਟਰ ਰਣਜੀਤ ਸਿੰਘ ਜੀ ਦੀ ਪੂਰੀ ਜ਼ਿੰਦਗੀ ਪੰਥ ਲਈ ਕੀਤੀ ਅਣਥੱਕ ਘਾਲਣਾ ਵੀ ਸਾਨੂੰ ਸਦਾ ਹੀ ਪ੍ਰੇਰਿਤ ਕਰਦੀ ਰਹੇਗੀ। ਵਾਹਿਗੁਰੂ ਪੰਥ ਨੂੰ ਆਪਣਾ ਰਾਜ ਭਾਗ ਬਖਸ਼ੇ ਤੇ ਚੜ੍ਹਦੀ ਕਲਾ ਕਰੇ। ਬਹੁਤ ਬਹੁਤ ਸ਼ੁਕਰੀਆ ਵੀਰ ਵਰਿੰਦਰ ਸਿੰਘ ਜੀ। ਹਰਜੀਤ ਸਿੰਘ ਜੀ ਨੇ ਫਤਿਹ ਬੁਲਾਈ ਹੈ। ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ, ਸਿੰਘਾਂ ਨੇ ਜਿੰਨੇ ਗਦਾਰ ਮਾਰੇ ਸੀ ਅੱਜ ਦੇ ਟਾਈਮ ਵਿੱਚ ਸਿੱਖੀ ਬਾਣੇ ਵਿੱਚ ਆ ਗਏ ਨੇ। ਗਦਾਰਾਂ ਨੇ ਦੁਮਾਲੇ ਵੀ ਬੱਧੇ ਤੇ ਖੰਡੇ ਵੀ ਲਾਏ ਨੇ। ਇਹਨਾਂ ਲੋਕਾਂ ਨੂੰ ਵੀ ਪਛਾਣਨ ਦੀ ਲੋੜ ਹੈ ਸਿੱਖ ਕੌਮ ਨੂੰ, ਪਰ ਜਿੱਤ ਤਾਂ ਸੱਚ ਦੀ ਹੀ ਹੋਣੀ ਹੈ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਸਰਕਾਰ ਨੇ ਵੀ ਜੇ ਇਨਫਿਲਟਰੇਟ ਕਰਨਾ ਹੈ ਤਾਂ ਸਾਡੇ ਵਰਗੀਆਂ ਸ਼ਕਲਾਂ ਵਾਲੇ ਆ ਤੇ ਉੱਤੇ ਹੀ ਅਸੀਂ ਇਤਬਾਰ ਕਰਦੇ ਔਰ ਉਹਨਾਂ ਰਾਹੀਂ ਉਹ ਵਰਤਦੇ ਨੇ। ਪਿੱਤਰ ਨਿੱਜਰ ਕਹਿੰਦੇ ਨੇ, ਮਾਫ ਕਰਨਾ, ਸਾਨੂੰ 2 ਦਿਨ ਤੋਂ ਪਹਿਲਾਂ ਸ਼ਹੀਦ ਪੰਜਵੜ ਬਾਰੇ ਕੁਝ ਵੀ ਨਹੀਂ ਪਤਾ ਸੀ। ਬਸ ਇਹੀ ਕਾਰਨ ਹੈ ਅਸੀਂ ਗੁਲਾਮ ਤੇ ਗੁਲਾਮੀ ਨੂੰ ਅਪਣਾ ਲਿਆ। ਆਪਣਾ ਇਤਿਹਾਸ ਪੜ੍ਹਨਾ ਨਹੀਂ ਚਾਹੁੰਦੇ। ਗੁਰਬਾਣੀ ਦੀ ਗੱਲ ਹੁੰਦੀ ਹੈ ਤੇ ਹਰ ਕੋਈ ਕਹਿੰਦਾ ਗੁਰਬਾਣੀ ਸਿੱਖਣੀ ਪੈਂਦੀ ਹੈ, ਆਪਾਂ ਪੜ੍ਹ ਨਹੀਂ ਸਕਦੇ। ਪਰ ਮੈਂ ਗੁਰਬਾਣੀ ਬਿਨਾਂ ਕਿਸੇ ਤੋਂ ਸਿੱਖੇ ਪੜ੍ਹਨ ਲੱਗ ਪਿਆ। ਇਹ 2015 ਤੇ 2016 ਦੁਬਈ ਦੀ ਧਰਤੀ ਤੇ ਸ਼ੁਰੂਆਤ ਕੀਤੀ ਸੀ। ਅੱਜ ਜਪਜੀ ਸਾਹਿਬ ਦਾ ਵੀ ਪਾਠ ਆਰਾਮ ਨਾਲ ਕਰ ਲਈਦਾ। ਨਿੱਜਰ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ। ਜੇ ਮਨ ਦੇ ਵਿੱਚ ਚਾਅ ਉਤਸ਼ਾਹ ਪੈਦਾ ਹੋਏ ਤੇ ਰਸਤਾ ਗੁਰੂ ਆਪ ਹੀ ਪੱਧਰਾ ਕਰ ਦਿੰਦੇ ਨੇ। ਮੁਹੰਮਦ ਅਫਜ਼ਲ, ਲੌਂਗ ਲਿਵ ਖਾਲਸਾ ਜੀ, ਲੌਂਗ ਲਿਵ ਪੰਜਾਬ। ਦੀਪ ਸਿੰਘ, ਉਹਨਾਂ ਨੇ ਵੀ ਸ਼ੁਕਰਾਨਾ। ਔਰ ਸੋਹਣ ਸਿੰਘ ਮਾਇਲ, ਹਰਜੀਤ ਸਿੰਘ, ਫਿਰ ਦੇਸ਼ ਪੰਜਾਬ ਦੀ ID ਤੋਂ ਹੈ ਕਿ ਜੇ ਕੋਈ ਲਾਹੌਰੀਆ ਵੀਰ ਮਿਲੇ ਤਾਂ ਉਲਾਮਾ ਜ਼ਰੂਰ ਦਿਓ। ਤੁਸੀਂ ਤਾਂ ਦਮਗਜ਼ੇ ਮਾਰਦੇ ਹੁੰਦੇ ਸੀ ਕਿ ਦੋਸਤੀ ਮਹਿਮਾਨ ਨਵਾਜ਼ੀ ਵੇਖਣੀ ਤਾਂ ਲਾਹੌਰ ਆਓ। ਜਾਨ ਦਾ ਸਦਕਾ ਇੱਜ਼ਤ, ਪਿਆਰ, ਮੁਹੱਬਤ ਸਭ ਕੁਝ ਮਿਲੂ, ਪਰ ਤੁਹਾਡੀ ਆਰਜ਼ੀ ਤੌਰ ਤੇ ਤੁਹਾਡੇ ਕੋਲ ਤੁਹਾਥੋਂ ਆਰਜ਼ੀ ਤੌਰ ਤੇ ਰਹਿ ਰਿਹਾ ਸਾਡਾ ਇੱਕ ਜਰਨੈਲ ਵੀ ਨਹੀਂ ਸਾਂਭਿਆ ਗਿਆ। ਸਹੀ ਗੱਲ ਹੈ। ਜਦੋਂ ਘਰੇ ਲੜਾਈ ਜਾਂ ਕਲੇਸ਼ ਤੇ ਕੁੱਟ ਪੈਣ ਦਾ ਡਰ ਹੁੰਦਾ ਸੀ ਤਾਂ ਬੰਦਾ ਹਮੇਸ਼ਾ ਗੁੱਸੇ ਹੋ ਕੇ ਨਾਨਕਿਆਂ ਵੱਲ ਨੂੰ ਭੱਜਦਾ ਹੁੰਦਾ ਸੀ ਕਿ ਉੱਥੇ ਨਾਨਾ ਨਾਨੀ ਮਾਮੇ ਬੈਠੇ ਨੇ, ਉਹ ਪਿਆਰ ਲੜਾਉਣਗੇ ਤੇ ਉੱਥੋਂ ਸਾਡਾ ਜਿਤਾਉਣਗੇ ਤੇ ਉੱਥੇ ਸਾਡਾ ਬਚਾਅ ਹੋ ਸਕਦਾ। ਸਹੀ ਗੱਲ ਹੈ। ਪਰ ਇੱਥੇ ਤਾਂ ਨਾਨਕਿਆਂ ਦੇ ਵਿਹੜੇ ਵਿੱਚ ਲਾਡਲੇ ਦੋਤਿਆਂ ਦੇ ਕਤਲ ਹੋ ਰਹੇ ਨੇ, ਬਚਾਅ ਕਿੱਥੇ ਰਹਿ ਗਿਆ? ਲਾਹੌਰ ਤੇ ਨਨਕਾਣਾ ਸਾਹਿਬ ਨੂੰ ਜੁਝਾਰੂ ਸਿੰਘ ਹਮੇਸ਼ਾ ਨਾਨਕੇ ਕਹਿੰਦੇ ਹੁੰਦੇ ਸੀ। ਲਾਹੌਰੀਓ ਯਾਦ ਰੱਖਿਓ, ਰਹਿੰਦੀ ਦੁਨੀਆ ਤੱਕ ਮਿਹਣੇ ਵੱਜਣਗੇ। ਮੈਂ ਦੇਸ਼ ਪੰਜਾਬ ਦੇ ਵੀਰ ਜਿਨ੍ਹਾਂ ਨੇ ਲਿਖਿਆ, ਇਹ ਭਾਵਨਾ ਇਸ ਵੇਲੇ ਕਾਫੀ ਸਾਡੇ ਵੀਰਾਂ 'ਚ ਹੈ। ਪਰ ਮੈਂ ਸਮਝਦਾ ਵੀ ਇਸ ਦੇ ਵਿੱਚ ਆਵਾਮ ਦਾ ਕਸੂਰ ਨਹੀਂ ਹੈ। ਇਹ ਤਾਂ ਲਾਹੌਰ ਨਨਕਾ ਸੱਚਮੁੱਚ ਸਾਡੇ ਨਾਨਕੇ ਨੇ ਔਰ ਸਾਡੇ ਗੁਰੂਆਂ ਦੀ ਧਰਤੀ ਹੈ। ਪਰ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਨੇ ਉਹ ਜ਼ਰੂਰ ਜਵਾਬਦੇਹ ਨੇ। ਜਿਹੜੇ ਮੁਲਕ ਦੇ ਮਾਲਕ ਨੇ ਉਹਨਾਂ ਨੂੰ ਅਸੀਂ ਵੀ ਇਹ ਸਵਾਲ ਕੀਤਾ
ਔਰ ਇਹ ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਕੋਟ-ਕੋਟ ਪ੍ਰਣਾਮ। ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਮੈਂ ਪਰਮਜੀਤ ਸਿੰਘ ਪੰਜਵਾੜ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਬਹੁਤ ਹੀ ਦਲੇਰ ਸੂਰਮਾ ਸੀ, ਪਰ ਦੁਸ਼ਮਣਾਂ ਨੇ ਪਿੱਛੋਂ ਵਾਰ ਕੀਤਾ ਪਿੱਠ ਤੇ ਸੂਰਮੇ ਨੂੰ ਸ਼ਹੀਦ ਕਰ ਦਿੱਤਾ। ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਦੀਪ ਸਿੰਘ ਹੋਰਾਂ ਨੇ ਵੀ ਫਤਿਹ ਬੁਲਾਈ ਹੈ ਔਰ ਮੈਂ ਹੁਣ ਬਹੁਤ ਜ਼ਿਆਦਾ ਅੱਗੇ ਨਹੀਂ ਜਾ ਸਕਦਾ ਕਿਉਂਕਿ ਵਕਤ ਕਾਫੀ ਅੱਗੇ ਚਲਾ ਗਿਆ। ਹੁਣ ਜਦੋਂ ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਇਹ ਕਿਹਾ ਵੀ ਕਿਵੇਂ ਭਾਰਤੀ ਏਜੰਸੀਆਂ ਨੇ ਕਿਸਾਨ ਮੂਵਮੈਂਟ ਦੀ ਸਕਸੈਸ, ਫਿਰ ਦੀਪ ਸਿੱਧੂ ਮੂਸੇਵਾਲਾ, ਭਾਈ ਅੰਮ੍ਰਿਤਪਾਲ ਸਿੰਘ ਦੀ ਸਕਸੈਸ, ਬਾਹਰ ਡਾਇਸਪੋਰਾ ਸਿੱਖਾਂ ਦੀ ਸਕਸੈਸ, ਕੋਵਿਡ-19 ਦੇ ਚਲਦਿਆਂ ਸਿੱਖਾਂ ਦੇ ਇਮੇਜ 'ਚ ਉਭਾਰ ਔਰ ਸਿੱਖਾਂ ਵੱਲੋਂ ਚੈਲੰਜ ਦਾ ਵੱਧਦੇ ਜਾਣਾ, ਇਸ ਤੇ ਉਹਨਾਂ ਨੇ ਕਿਹਾ ਵੀ ਇਨਫ ਇਜ਼ ਇਨਫ। ਬਿਲਕੁਲ। ਔਰ ਉਹਨਾਂ ਨੇ ਜੋ 18 ਮਾਰਚ ਤੋਂ ਪੰਜਾਬ, ਹਰਿਆਣਾ, ਦਿੱਲੀ, ਹਨੂਮਾਨਗੜ੍ਹ, ਰਾਜਸਥਾਨ, ਹਜ਼ੂਰ ਸਾਹਿਬ ਤੱਕ ਅੰਮ੍ਰਿਤਪਾਲ ਸਿੰਘ ਆਪਰੇਸ਼ਨ ਦੇ ਹਵਾਲੇ ਨਾਲ ਫੜੋ-ਫੜੀ ਵੀ, ਔਰ ਮੁੱਖ ਧਾਰਾ ਮੀਡੀਆ ਨੇ ਜਿੰਨਾ ਜ਼ਹਿਰ ਸਿੱਖਾਂ ਦੇ ਖਿਲਾਫ 18 ਮਾਰਚ ਤੋਂ ਲੈ ਕੇ ਹੁਣ ਤੱਕ ਉਗਲਿਆ, ਉਹ ਤੁਸੀਂ ਮੋਦੀ ਰਾਜ ਦੇ 2014 ਦੇ ਪੀਰੀਅਡ ਤੋਂ ਨਹੀਂ ਦੇਖਿਆ ਹੋਵੇਗਾ। ਹੁਣ ਉਹਨਾਂ ਨੇ ਸਿੱਧਾ ਮਾਰ ਮਰਾਈਆ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ ਜੀ। ਭਾਈ ਪਰਮਜੀਤ ਸਿੰਘ ਪੰਜਵਾੜ ਉਹਨਾਂ ਦਾ ਕਤਲ ਕੀਤਾ ਜਾਂਦਾ, ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਇਹਨਾਂ ਸਾਰੇ ਵਰਿਆਂ ਦੇ ਵਿੱਚ ਜੋ 2015 'ਚ ਦੀ ਸ਼ੁਰੂਆਤ ਅਗੇਨ ਮੋਦੀ ਦੀ ਹਕੂਮਤ ਦਿੱਲੀ 'ਚ ਬਣ ਚੁੱਕੀ ਸੀ, ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਚੋਰੀ ਹੋਣਾ, ਔਰ ਫਿਰ ਬਰਗਾੜੀ ਦੀਆਂ ਗਲੀਆਂ 'ਚ ਰੋਲਣਾ, ਫਿਰ ਬਹਿਬਲ ਕਲਾਂ, ਕੋਟ ਕਪੂਰਾ ਫਾਇਰਿੰਗ, ਔਰ ਹੁਣ ਤੱਕ ਸੈਂਕੜਿਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਚੁੱਕੀਆਂ। ਉਹਨਾਂ ਦੇ ਵਿੱਚ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਗੁਰਦੁਆਰਾ ਕੋਤਵਾਲੀ ਸਾਹਿਬ ਜ਼ਿਲ੍ਹਾ ਰੋਪੜ ਦੇ ਵਿੱਚ ਮੋਰਿੰਡਾ, ਉੱਥੇ ਇਤਿਹਾਸਕ ਗੁਰਦੁਆਰੇ 'ਚ ਕੀ ਵਾਕਿਆ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਜਿਹਨੇ ਕੀਤਾ ਉਹਨੂੰ ਫਿਰ ਐਲੀਮੀਨੇਟ ਕਰ ਦਿੱਤਾ ਗਿਆ ਤਾਂ ਕਿ ਉਹ ਕਦੇ ਬੋਲ ਹੀ ਨਾ ਸਕੇ ਉਹਨੇ ਕੀ ਕੀਤਾ। ਇਸ ਤੋਂ ਪਹਿਲਾਂ ਹਰਮੰਦਰ ਸਾਹਿਬ ਦੇ ਅੰਦਰ ਵੀ ਜੰਗਲਾ ਟੱਪ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂ ਉਸ ਦਾ ਸੌਦਾ ਲੱਗ ਗਿਆ, ਸੰਗਤਾਂ ਨੇ ਉਹਦੀ ਸੇਵਾ ਕਰ ਦਿੱਤੀ, ਲੇਕਿਨ ਉਹਦੀ ਸ਼ਨਾਖਤ ਅੱਜ ਤੱਕ ਨਹੀਂ ਹੋ ਸਕੀ ਕਿ ਕਿੱਥੇ ਕੀ ਹੋਇਆ। ਹੁਣ ਇਸ ਸਭ ਦੇ ਚੱਲਦੇ ਆ ਇਸੇ ਵੀਕਐਂਡ ਤੇ ਜਦੋਂ ਇੱਕ ਪਾਸੇ ਲਾਹੌਰ ਦੇ ਉਸ ਧਰਤੀ ਦੇ ਉੱਤੇ ਗੁਰੂ ਰਾਮਦਾਸ ਜਿੱਥੇ ਪ੍ਰਕਾਸ਼ਮਾਨ ਹੁੰਦੇ ਨੇ, ਸਾਡੇ ਇੱਕ ਯੋਧੇ ਦਾ ਖੂਨ ਡੁੱਲਿਆ ਔਰ ਉਸ ਦੀ ਲਾਸ਼ ਜਿਹੜੀ ਹੈ ਧਰਤੀ ਤੇ ਵਿਛਾਈ ਹੋਈ ਹੈ, ਐਨ ਉਸ ਵੇਲੇ ਹੀ ਲਗਭਗ ਅਸੀਂ ਦੇਖਦੇ ਹਾਂ ਕਿ ਹਰਮੰਦਰ ਸਾਹਿਬ ਦੇ ਦੁਆਲੇ ਜਿਹਨੂੰ ਵਿਰਾਸਤੀ ਮਾਰਗ ਕਹਿ ਕੇ ਬੜਾ ਭੀੜ ਭੜੱਕੇ ਵਾਲਾ ਬਾਜ਼ਾਰ ਵੀ, ਵੱਡੇ ਬੁੱਤ ਤੇ ਦੂਜੀਆਂ ਲਾਈਆਂ ਨੇ, ਅਚਾਨਕ ਇੱਕ ਧਮਾਕਾ ਹੁੰਦਾ ਔਰ ਉਸ ਦਾ ਹੁੰਦਾ ਜੀ 5-6 ਬੰਦੇ ਜ਼ਖਮੀ ਹੋ ਗਏ ਔਰ ਪੁਲਿਸ ਫੌਰਨ ਕਵਰ ਅਪ ਕਰਦੀ ਹੈ ਜੀ ਇੱਕ ਹਲਵਾਈ ਦੀ ਦੁਕਾਨ ਉਹਦੀ ਚਿਮਨੀ ਦੇ ਵਿੱਚ ਹੋਇਆ ਜਾਂ ਦੂਜਾ, ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼। ਫਿਰ ਇੱਕ ਦਿਨ ਛੱਡ ਕੇ ਅਗਲੇ ਦਿਨ ਫਿਰ ਇੱਕ ਧਮਾਕਾ, ਫਿਰ ਪੁਲਿਸ ਜੀ ਹੁਣ NIA ਦੀ ਟੀਮ ਆ ਗਈ। ਹੁਣ ਗੌਰਵ ਨੇ ਇਹ ਕਹਿ ਦਿੱਤਾ, ਉਹਨਾਂ ਨੇ ਕਿਹਾ ਉਹ ਲਟਕ ਰਹੀ ਸੀ ਉੱਤੇ ਡਿਵਾਈਸ ਤੋਂ ਥੱਲੇ ਡਿੱਗੀ, ਕੋਈ ਕਰੂਡ ਬੰਬ ਹੋ ਸਕਦਾ ਹੈ। ਪਹਿਲੇ ਦਿਨ ਤਾਂ ਅਸੀਂ ਕੋਈ ਦਹਿਸ਼ਤਗਰਦ ਐਂਗਲ ਨਹੀਂ ਹੈ। ਹੁਣ ਇਸ ਔਰ 2 ਦਿਨ ਦਰਬਾਰ ਸਾਹਿਬ 'ਚ 10% ਵੀ ਜਿਹੜੇ ਯਾਤਰੂ ਨਹੀਂ ਸੀਗੇ ਕਿਉਂਕਿ ਉਹਨਾਂ ਨੇ ਜਿਹੜਾ ਪਹਿਲਾ ਧਮਾਕਾ ਹੋਇਆ ਉਹਦੇ 'ਚ ਯਾਤਰੂ ਵੀ ਜ਼ਖਮੀ ਹੋਏ, ਭੀੜ ਭੜੱਕੇ ਵਾਲੇ ਬਾਜ਼ਾਰ। ਹੁਣ ਮੈਸੇਜ ਕੀ ਦੇਣਾ ਚਾਹੁੰਦੀਆਂ ਏਜੰਸੀਆਂ? ਇਕੱਲਾ ਗੱਲ ਇਹ ਨਹੀਂ ਹੈ ਵੀ ਦਰਬਾਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂ ਇੱਕ ਪਾਸੇ ਉਹਨਾਂ ਨੇ ਗੁਆਂਢੀ ਮੁਲਕ 'ਚ ਜਾ ਕੇ ਕੋਲਡ ਬਲੱਡਡ ਮਰਡਰ ਕੀਤਾ ਸਾਡੇ ਯੋਧੇ ਦਾ। ਹੁਣ ਜਿੰਨੀਆਂ ਤੁਸੀਂ ਖਬਰਾਂ ਦੇਖੋਗੇ ਇਹਨੂੰ ਹੁਣ ਮਿਸਟਰੀ ਬਲਾਸਟ ਕਹਿ ਰਹੇ ਨੇ। ਐਨਦਰ ਮਿਸਟੀਰੀਅਸ ਬਲਾਸਟ ਇਨ ਅੰਮ੍ਰਿਤਸਰ ਟ੍ਰਿਗਰਸ ਪੈਨਿਕ, DGP ਡਿਨਾਈਜ਼ ਟੈਰਰ ਐਂਗਲ। ਟੈਰਰ ਉੱਪਰੋਂ ਥਲੀ 2 ਬੰਬ ਧਮਾਕੇ, ਇੱਕ 'ਚ ਜ਼ਖਮੀ ਨੇ ਲੋਕ, ਤੁਸੀਂ ਉਹਨੂੰ ਖਬਰ ਨੂੰ ਸਪਰੈਸ ਕਿਉਂ ਕੀਤਾ ਜਾ ਰਿਹਾ? ਕਿਉਂਕਿ ਮੈਸੇਜ ਸਿੱਖਾਂ ਨੂੰ ਹੈ। ਔਰ ਉੱਥੇ ਹੀ ਅਸੀਂ ਜਦੋਂ ਡੈਲਸ ਸੀ, ਸਾਡੇ ਵੀਰ ਜੁਪਿੰਦਰਜੀਤ ਸਿੰਘ ਜੀ ਕਹਿਣ ਲੱਗੇ ਜੀ ਅਸੀਂ ਗਏ ਹਾਂ ਉੱਥੇ, ਅਸੀਂ ਦੇਖਿਆ ਵੀ ਬਹੁਤ ਲੋਕ ਨੇ, ਬਹੁਤੇ ਤਾਂ ਤੁਹਾਨੂੰ ਉਹ ਫੀਲ ਸਪਿਰਿਚੁਅਲ ਨਹੀਂ ਹੁੰਦੀ, ਟੂਰਿਜ਼ਮ ਵਾਲੀ। ਲੇਕਿਨ ਮੈਂ ਉਹਨਾਂ ਨੂੰ ਕਾਊਂਟਰ ਕਰਦਿਆਂ ਕਿਹਾ, ਮੈਂ ਕਿਹਾ ਜੀ ਈਵਨ ਜਾਵੇਦ ਅਖਤਰ ਵਰਗੇ ਜਾਂ ਦੂਜੇ ਕਹਿੰਦੇ ਨੇ ਜੀ ਜਿਹੜੇ ਸਾਡੇ ਰਿਸ਼ਤੇਦਾਰ ਉੱਥੇ ਗਏ, ਉਹਨਾਂ ਨੇ ਜਾ ਕੇ ਕੁਛ ਅਜੀਬ ਹੀ ਹੁੰਦਾ ਉਹਨਾਂ ਨੂੰ ਉਹ ਜੋ ਐਕਸਪੀਰੀਅੰਸ ਕਹਿੰਦੇ ਨੇ। ਉਹ ਕਹਿੰਦਾ ਮੈਂ ਵੈਸੇ ਨਾਸਤਕ ਹਾਂ ਪਰ ਮੈਨੂੰ ਡਰ ਲੱਗਦਾ ਮੈਂ ਜਿੱਦਣ ਜਾਣਾ ਹਰਿਮੰਦਰ ਸਾਹਿਬ ਮੈਂ ਕਿਤੇ ਆਸਤਕ ਨਾ ਹੋ ਜਾਵਾਂ ਕਿ ਵੀ ਇਸ ਕਿਸਮ ਦੇ ਪ੍ਰਭਾਵ ਨੇ। ਹੁਣ ਇਹ ਜਿਹੜੀ ਜਿੱਥੇ ਜਦੋਂ ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਪਾਇਆ ਇਹ ਦੱਸਣ ਦੇ ਲਈ
ਕਿ ਭਾਈ ਇਹ ਕੋਈ ਜਿਹੜੀ ਹੈ ਮਿਰਾਕਲ ਨਹੀਂ ਹੈ ਜਾਂ ਜਿਵੇਂ ਅਸੀਂ ਜਾਗਤ ਜੋਤ ਮੰਨਦੇ ਹਾਂ, ਸਾਨੂੰ ਸਭ ਤੋਂ ਹਰਟ ਜ਼ਿਆਦਾ ਕਰਨਾ। ਹੁਣ ਇਹ ਦਰਬਾਰ ਸਾਹਿਬ ਵੱਲ ਹੋ ਤੁਰੇ ਨੇ, ਉਧਰੋਂ ਬਾਹਰ ਜਿਹੜੇ ਸਾਡੀ ਤਾਕਤ ਜਿਨ੍ਹਾਂ ਤੇ ਅਸੀਂ ਫਖਰ ਕਰਦੇ ਹਾਂ ਅਣਖੀ ਯੋਧੇ, ਉਹਨਾਂ ਨੂੰ ਟਾਰਗੇਟ ਕੀਤਾ ਹੈ। ਔਰ ਇਹ ਖਬਰਾਂ ਦੇ ਤੁਸੀਂ ਹੈਡਲਾਈਨ ਦੇਖਦੇ ਹੋ, ਗਵਰਨਮੈਂਟ ਸ਼ੁੱਡ ਬ੍ਰਿੰਗ ਆਊਟ ਟਰੂਥ ਬਾਈ ਥੋਰੋਲੀ ਇਨਵੈਸਟੀਗੇਟਿੰਗ ਅੰਮ੍ਰਿਤਸਰ ਬਲਾਸਟ ਇਨਸੀਡੈਂਟਸ, ਐਸਜੀਪੀਸੀ ਚੀਫ ਧਾਮੀ। ਉਹ ਜਿਹੜੇ ਕਰਵਾਉਣ ਵਾਲੇ ਨੇ ਉਹਨਾਂ ਤੋਂ ਤੁਸੀਂ ਐਕਸਪੈਕਟ ਕਰਦੇ ਹੋ ਕਿ ਬਈ ਉਹ ਤੁਹਾਨੂੰ ਇਨਵੈਸਟੀਗੇਟ ਕਰਕੇ ਦੱਸਣ ਕਿ ਬਈ ਕੀ ਹੈ। NIA ਟੀਮ ਵਿਜ਼ਿਟਸ ਅੰਮ੍ਰਿਤਸਰ ਟੂ ਪ੍ਰੋਬ ਟਵਿਨ ਲੋ ਇੰਟੈਂਸਿਟੀ ਬਲਾਸਟ। ਹੁਣ ਇਹ ਮੰਨ ਗਏ ਕਿ ਦੋਨੋਂ ਹੀ ਬਲਾਸਟ ਨੇ ਲੋ ਇੰਟੈਂਸ। ਹੁਣ NIA ਜਿਹੜਾ ਕਰਵਾਉਣ ਵਾਲਾ ਅਜੀਤ ਰਾਵਲ, ਉਹਦੀ ਟੀਮ ਆ ਗਈ। ਫਿਰ ਜਿਹੜਾ ਵਿਰਾਸਤੀ ਮਾਰਗ 'ਚ ਜ਼ੋਰਦਾਰ ਧਮਾਕਾ, ਕੁਝ ਮਾਮੂਲੀ ਫੱਟੜ। ਮੋਹਾਲੀ ਤੋਂ ਵਿਸ਼ੇਸ਼ ਟੀਮ ਨਮੂਨੇ ਲੈਣ ਲਈ ਅੰਮ੍ਰਿਤਸਰ ਪਹੁੰਚੀ। BBC ਨੇ ਅੰਮ੍ਰਿਤਸਰ ਗਲਿਆਰੇ 'ਚ ਹੋਏ ਧਮਾਕਿਆਂ ਦੇ ਚਸ਼ਮਦੀਦਾਂ ਨੇ ਕੀ ਕੁਝ ਦੇਖਿਆ। ਹੁਣ ਜਦੋਂ ਤੁਸੀਂ ਸਾਰਾ ਦੇਖਦੇ ਹੋ, ਇਹਨਾਂ ਖਬਰਾਂ ਨੂੰ ਕੋਈ ਉਹਨਾਂ ਦਾ ਵੱਡਾ ਮੀਡੀਆ ਨਹੀਂ ਚਲਾ ਰਿਹਾ, ਕਿਉਂਕਿ ਇਹ ਉਹ ਸਾਜ਼ਿਸ਼ ਹੈ। ਕੱਲ ਨੂੰ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਵੀ ਜੇ ਧਮਾਕਾ ਹੋਏ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ। ਇਹ ਉਸ ਪਾਸੇ ਜਾ ਰਹੇ ਨੇ ਕਿ ਇਹਨਾਂ ਨੇ ਸਿੱਖ ਕੌਮ ਨੂੰ ਸਿੱਧਾ ਨਿਸ਼ਾਨੇ ਤੇ ਲੈ ਲਿਆ। ਅਜੀਤ ਡੋਵਲ ਔਰ ਇਹ ਦਿਨਕਰ ਗੁਪਤਾ ਔਰ ਦੂਜਾ ਇਹਨਾਂ ਦੇ ਖਤਰਨਾਕ ਇਰਾਦੇ ਸਿੱਖਾਂ ਨੂੰ, ਸਿੱਖੀ ਨੂੰ, ਡਾਇਸਪੋਰਾ ਸਿੱਖ ਲੀਡਰਸ਼ਿਪ ਨੂੰ, ਔਰ ਇਸ ਦੇ ਵਿੱਚ ਜੋ ਇਹ ਦੋ ਟਵਿਨ ਬਲਾਸਟ ਰਾਹੀਂ ਵਾਪਰਿਆ, ਇਹ ਬਹੁਤ ਖਤਰਨਾਕ ਖੇਡ ਹੈ। ਔਰ ਇਹਨੂੰ ਇਵੇਂ ਹੀ ਲੈਣਾ ਚਾਹੀਦਾ। ਇਹਦੇ ਤੇ ਮੈਂ ਦੇਖਿਆ ਨਹੀਂ ਹੈ ਕਿ ਬਹੁਤੇ ਸਿੱਖਾਂ ਨੇ ਕੋਈ ਇਸ ਨੂੰ ਉਸ ਗੰਭੀਰਤਾ 'ਚ ਲਿਆ ਹੋਏ ਕਿ ਜਿਵੇਂ ਪਹਿਲਾਂ ਤਾਂ ਇਹ ਸੀ ਜੀ ਚਿਮਨੀ ਦੇ ਵਿੱਚ ਬਲਾਸਟ ਹੋਇਆ। ਔਰ ਕਨਕਲੂਜਨ 'ਚ ਅਸੀਂ ਅੱਜ ਬਰੀਫ ਹੀ ਰੱਖਾਂਗੇ। ਔਰ ਇਹ ਸਾਡੇ ਤੇ ਵੀ ਢੁਕਦਾ ਹੈ, ਜਿਹੜਾ ਅੱਜ ਦਾ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਔਰ ਜਿਹੜੇ ਸਾਡੇ ਆਪਣੇ ਹਮਦਰਦ ਕਹਿਣ ਵਾਲੇ ਨੇ ਉਹਨਾਂ ਤੇ ਵੀ ਢੁਕਦਾ ਹੈ। ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ, ਹੁੰਦੇ ਤਾਣ ਨਿਤਾਣੀਆਂ, ਰਵਹਿ ਨਿਮਾਣੀਆਂ, ਨਾਨਕ ਜਨਮ ਸਕਾਰਥਾ, ਜੇ ਤਿਨ ਕੈ ਸੰਗ ਮਿਲਾ। ਇੱਕ ਗੱਲੀ ਬਾਤੀ ਹੈ, ਗੱਲੀ ਅਸੀਂ ਚੰਗੀਆਂ, ਗੱਲਾਂ ਬਾਤਾਂ ਸਾਡੀਆਂ ਬਹੁਤ ਚੰਗੀਆਂ ਨੇ, ਪਰ ਸਾਡਾ ਵਿਹਾਰ, ਸਾਡਾ ਅਮਲ, ਸਾਡਾ ਦਸਤੂਰ, ਸਾਡਾ ਜੀਵਨ ਢੰਗ ਉਹ ਬਿਲਕੁਲ ਆਚਾਰ ਬਹੁਤ ਮਾੜਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸ਼ੁੱਧਾਂ ਕਾਲੀਆਂ, ਕਿ ਮਨ ਸਾਡੇ ਇੰਪਿਓਰ ਨੇ, ਕਸ਼ੁੱਧ ਨੇ, ਕਾਲੇ ਨੇ, ਬਾਹਰ ਚਿਟਵੀਆਂ। ਬਾਹਰ ਅਸੀਂ ਬੜੇ ਭਲੇ ਲੋਕ, ਬੜੇ ਫਕੀਰਾਂ ਵਾਲੇ ਕੱਪੜੇ, ਆਪਣੇ ਆਪ ਨੂੰ ਸਾਧ ਗੁਰਮੁਖ ਸਾਧੂ ਆਪਣੇ ਆਪ ਨੂੰ ਕਰ ਰਹੇ। ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ। ਅਸੀਂ ਰੀਸਾਂ ਉਹਨਾਂ ਦੀਆਂ ਕਰਦੇ ਹਾਂ ਜਿਹੜੀਆਂ ਰੂਹਾਂ ਰੱਬ ਦੇ ਨਾਲ ਮਿਲੀਆਂ ਹੋਈਆਂ ਨੇ, ਜਿਹੜੇ ਅੰਦਰੋਂ ਤੇ ਬਾਹਰੋਂ ਇੱਕ ਨੇ। ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ, ਉਹ ਰੂਹਾਂ ਵਾਹਿਗੁਰੂ ਦੇ ਨਾਲ, ਰੱਬ ਦੇ ਨਾਲ ਜੁੜੀਆਂ ਹੋਈਆਂ। ਉਹਨਾਂ ਦੇ ਅੰਦਰ ਉਹ ਅੰਦਰੂਨੀ ਸੁੱਖ ਦੀ ਦੌਲਤ ਹੈ, ਉਸ ਨੂੰ ਮਿਲ ਕੇ ਉਹ ਸੁੱਖ 'ਚ ਨੇ। ਹੁੰਦੇ ਤਾਣ ਨਿਤਾਣੀਆਂ, ਰਹਿ ਨਿਮਾਣੀਆਂ, ਕਿ ਉਹਨਾਂ ਦੇ ਵਿੱਚ ਤਾਣ ਹੈ, ਤਾਕਤ ਹੈ, ਪਰ ਉਹ ਇਵੇਂ ਵਿਚਰਦੀਆਂ ਨੇ ਉਹ ਰੂਹਾਂ ਕਿ ਜਿਵੇਂ ਉਹ ਨਿਤਾਣੀਆਂ ਨੇ। ਉਹਨਾਂ ਦੇ ਅੰਦਰ ਮਾਣ ਹੈ ਰੱਬ ਦੇ ਪਿਆਰ ਦਾ, ਪਰ ਉਹ ਇਵੇਂ ਵਿਚਰਦੀਆਂ ਨੇ ਜਿਵੇਂ ਉਹ ਨਿਮਾਣੀਆਂ ਨੇ। ਨਾਨਕ ਜਨਮ ਸਕਾਰਥਾ, ਜੇ ਤਿਨ ਕੇ ਸੰਗ ਮਿਲਾ। ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰਾ ਜਨਮ ਸਕਾਰਥਾ ਹੋਏਗਾ ਜੇ ਉਹਨਾਂ ਰੂਹਾਂ ਦੇ ਦੀਦਾਰ ਹੋਣ, ਉਹਨਾਂ ਦੀ ਸੰਗਤ ਮਿਲੇ ਜਿਹੜੀਆਂ ਰੂਹਾਂ ਕੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਤੋ ਨਾਨਕ ਮੁਖੰਤਰ ਪਾਏ। ਤੇ ਇਹਦੀ ਪੌੜੀ ਬੜੀ ਬਰੀਫ ਹੈ। ਤੂੰ ਆਪੇ ਜਲ ਮੀਨਾ ਹੈ, ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਏਂਦਾ, ਆਪੇ ਵਿੱਚ ਸੇਬਾਲ, ਤੂੰ ਆਪੇ ਕਮਲ ਅਲਿਪਤ ਹੈ, ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਿਮਖ ਘੜੀ ਕਰ ਖਿਆਲ, ਤੁਧ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਕਿ ਵਾਹਿਗੁਰੂ ਤੂੰ ਆਪ ਹੀ ਪਾਣੀ ਹੈ, ਆਪ ਹੀ ਮੱਛੀ ਹੈ, ਆਪ ਹੀ ਜਾਲ ਹੈ, ਜਿਹੜਾ ਜਾਲ ਮੱਛੀ ਨੂੰ ਫੜਨ ਲਈ ਪਾਇਆ ਜਾਂਦਾ ਹੈ, ਤੂੰ ਆਪ ਹੀ ਜਾਲ ਦੇ ਵਿੱਚ ਵਰਤਦਾ ਹੈ, ਔਰ ਤੂੰ ਆਪ ਹੀ ਜਿਹੜਾ ਉਹ ਜਾਲ ਹੈ, ਆਪ ਹੀ ਨੈਟ ਹੈ, ਆਪ ਹੀ ਫਿਸ਼ ਹੈ।
ਆਪ ਤੂੰ ਕਮਲ ਹੈ ਜਿਹੜਾ ਅਲਿਪਤ ਹੈ, ਕਮਲ ਚਿੱਕੜ ਤੋਂ ਉੱਪਰ ਹੁੰਦਾ ਹੈ, ਔਰ ਤੇਰੇ ਹੱਥਾਂ ਦੇ ਵਿੱਚ ਹੀ ਕਿਸੇ ਨੂੰ ਕਿਹਨੂੰ ਤੂੰ ਜਿਹੜਾ ਰੱਬ ਦੇ ਰੰਗ ਦਾ ਉਹ ਗੁਲਾਲ ਪਿਆਰ ਭਰਿਆ ਰੰਗ ਚਾੜ੍ਹਨਾ ਹੈ, ਇਹ ਵੀ ਤੇਰੇ ਕੋਲ ਹੈ। ਤੂੰ ਆਪ ਹੀ ਜਿਹਨੂੰ ਚਾਹੇ ਉਹਨੂੰ ਮੁਕਤ ਕਰ ਦਿੰਦਾ ਹੈ। ਇੱਕ ਨਿਮਕ ਇੱਕ ਘੜੀ ਦੇ ਵਿੱਚ ਤੂੰ ਇਹ ਮਾਇਆ ਦੇ ਜੰਜਾਲ ਚੋਂ ਕੱਢ ਸਕਦਾ ਹੈ ਕਿ ਹੇ ਵਾਹਿਗੁਰੂ ਤੇਰੇ ਤੋਂ ਬਾਹਰ ਕੁਝ ਨਹੀਂ ਹੈ, ਔਰ ਮੈਂ ਗੁਰੂ ਦੇ ਸ਼ਬਦ ਦੇ ਨਾਲ ਤੇਰੇ ਨਾਲ ਜੁੜ ਕੇ ਮੈਂ ਨਿਹਾਲ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਨਾਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।